ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 19 ਜਨਵਰੀ 2020 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ, ਸੁਨਹਿਰੀ ਮਤਨ, ਜ਼ਬੂਰ। ਖੁਦਾਵੰਦ ਦੀ ਆਸ ਰੱਖ, ਮਜ਼ਬੂਤ ਹੋ ਤੇ ਤੇਰਾ ਦਿਲ ਕਵੀ ਹੋਵੇ। ਹਾਂ, ਖੁਦਾਵੰਦ ਹੀ ਦੀ ਆਸ ਰੱਖ। ਜਵਾਬੀ ਪੜ੍ਹਾਈ। ਲੂਕਾ। ਆਪਣੀ ਜਾਨ ਦੀ ਫਿਕਰ ਨਾ ਕਰੋ ਵੀ ਅਸੀਂ ਕੀ ਖਾਵਾਂਗੇ, ਤੇ ਨਾ ਆਪਣੇ ਬਦਨ ਦੀ ਵੀ ਅਸੀਂ ਕੀ ਪਾਵਾਂਗੇ, ਕਿਉਂ ਜੇ ਜਾਨ ਖੁਰਾਕ ਤੋਂ ਵੱਧ ਕੇ ਹੈ ਤੇ ਬਦਨ ਲਿਬਾਸ ਤੋਂ। ਕਾਮਾਂ ਵੱਲ ਗੌਰ ਕਰੋ, ਭਈ ਨਾ ਬੋਂਦੇ ਨੇ ਨਾ ਵੱਢਦੇ ਨੇ, ਤੇ ਨਾ ਉਹਨਾਂ ਦਾ ਕੋਈ ਖਿੱਤਾ ਹੁੰਦਾ ਹੈ ਨਾ ਕੋਠੀ, ਤੇ ਫਿਰ ਵੀ ਰੱਬ ਉਹਨਾਂ ਨੂੰ ਖਵਾਉਂਦਾ ਹੈ। ਤੁਹਾਡੀ ਕਦਰ ਤੇ ਪਰਿੰਦਿਆਂ ਤੋਂ ਕਿਤੇ ਵੱਧ ਹੈ। ਸੋਸਨ ਦੇ ਰੁੱਖਾਂ ਉੱਤੇ ਧਿਆਨ ਕਰੋ ਭਈ ਕਿਵੇਂ ਵੱਧਦੇ ਨੇ। ਉਹ ਨਾ ਮਿਹਨਤ ਕਰਦੇ ਨੇ ਨਾ ਕੱਤਦੇ ਨੇ, ਤੇ ਫਿਰ ਵੀ ਮੈਂ ਤੁਹਾਨੂੰ ਸੱਚੀ ਆਖਦਾ ਵਾਂ ਵੀ ਸੁਲੇਮਾਨ ਵੀ ਆਪਣੀ ਸਾਰੀ ਸ਼ਾਨ ਸ਼ੌਕਤ ਦੇ ਬਾਵਜੂਦ ਉਹਨਾਂ ਵਿੱਚੋਂ ਕਿਸੇ ਵਾਂਗਰ ਮੁਲੱਬਸ ਨਹੀਂ ਸੀ। ਇਸ ਲਈ ਜਦੋਂ ਰੱਬ ਮੈਦਾਨ ਦੀ ਘਾਹ ਨੂੰ, ਜਿਹੜੀ ਅੱਜ ਹੈ ਤੇ ਕੱਲ੍ਹ ਤਨੂਰ ਵਿੱਚ ਬਾਲੀ ਜਾਵੇਗੀ, ਅਜਿਹਾ ਲਿਬਾਸ ਪਵਾਉਂਦਾ ਹੈ, ਤੇ ਇਹ ਘੱਟ ਇਤਕਾਦੋਂ ਤੁਹਾਨੂੰ ਕਿਉਂ ਨਾ ਪਵਾਏਗਾ। ਤੇ ਤੁਸੀਂ ਇਹਦੀ ਤਲਾਸ਼ ਵਿੱਚ ਨਾ ਰਹੋ ਭਈ ਕੀ ਖਾਵਾਂਗੇ ਤੇ ਕੀ ਪਾਵਾਂਗੇ, ਤੇ ਸ਼ੱਕੀ ਨਾ ਬਣੋ, ਕਿਉਂ ਜੇ ਇਹਨਾਂ ਸਾਰੀਆਂ ਸ਼ੈਵਾਂ ਦੀ ਤਲਾਸ਼ ਵਿੱਚ ਜੱਗ ਦੀਆਂ ਕੌਮਾਂ ਰਹਿੰਦੀਆਂ ਨੇ, ਪਰ ਤੁਹਾਡਾ ਪਿਓ ਜਾਣਦਾ ਹੈ ਵੀ ਤੁਹਾਨੂੰ ਇਹਨਾਂ ਸ਼ੈਵਾਂ ਦੀ ਲੋੜ ਹੈ। ਹਾਂ, ਉਹਦੀ ਬਾਦਸ਼ਾਹੀ ਦੀ ਤਲਾਸ਼ ਵਿੱਚ ਰਹੋ, ਤੇ ਇਹ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਇਹ ਨਿੱਕੇ ਗੱਲੇ ਨਾ ਡਰ, ਕਿਉਂ ਜੇ ਤੁਹਾਡੇ ਪਿਓ ਨੂੰ ਪਸੰਦ ਆਇਆ ਵੀ ਤੁਹਾਨੂੰ ਬਾਦਸ਼ਾਹੀ ਦੇਵੇ। ਦਰਸੀਵਾਸ ਬਾਈਬਲ ਵਿੱਚੋਂ। ਗਿਣਤੀ। ਤੁਹਾਡੀ ਹਿੰਮਤ ਬਣੀ ਰਵੇ ਤੇ ਇਸ ਮੁਲਕ ਦਾ ਫਲ ਲੈਂਦੇ ਆਓ। ਵਾਜ਼। ਉਹਨੇ ਹਰ ਇੱਕ ਸ਼ੈ ਨੂੰ ਉਹਦੇ ਵੇਲੇ ਉੱਤੇ ਚੰਗਾ ਬਣਾਇਆ, ਤੇ ਮੈਨੂੰ ਯਕੀਨ ਹੈ ਵੀ ਸਭ ਕੁਝ ਜੋ ਰੱਬ ਕਰਦਾ ਹੈ ਹਮੇਸ਼ਾ ਲਈ ਹੈ। ਇਹਦੇ ਵਿੱਚ ਕੁਝ ਘਾਟਾ ਵਾਧਾ ਨਹੀਂ ਹੋ ਸਕਦਾ, ਤੇ ਰੱਬ ਨੇ ਇਹ ਇਸ ਲਈ ਕੀਤਾ ਹੈ ਵੀ ਲੋਕ ਉਹਦੇ ਹਜ਼ੂਰ ਡਰਦੇ ਰਹਿਣ। ਰੋਮੀਓ। ਸਾਨੂੰ ਪਤਾ ਹੈ ਵੀ ਸਾਰੀਆਂ ਸ਼ੈਵਾਂ ਰੱਬ ਨਾਲ ਪਿਆਰ ਕਰਨ ਵਾਲਿਆਂ ਲਈ ਭਲਾਈ ਪੈਦਾ ਕਰਦੀਆਂ ਨੇ, ਯਾਨੀ ਉਹਨਾਂ ਲਈ ਜਿਹੜੇ ਰੱਬ ਦੇ ਇਰਾਦੇ ਦੇ ਮੁਆਫਿਕ ਬੁਲਾਏ ਗਏ। ਇਸਤਸਨਾ। ਮੈਂ ਅੱਜ ਦੇ ਦਿਨ ਤੈਨੂੰ ਹੁਕਮ ਦੇਣਾ ਵਾਂ ਵੀ ਤੂੰ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰੀ, ਤੇ ਉਹਦੀਆਂ ਰਾਹਾਂ ਉੱਤੇ ਟੁਰੀ, ਤੇ ਉਹਦੇ ਫਰਮਾਨ ਤੇ ਆਇਨ ਤੇ ਹੁਕਮਾਂ ਨੂੰ ਮੰਨੀ, ਤਾਂ ਜੋ ਤੂੰ ਜਿਉਂਦਾ ਰਵੇਂ ਤੇ ਵਧੇ, ਤੇ ਖੁਦਾਵੰਦ ਤੇਰਾ ਰੱਬ ਉਸ ਮੁਲਕ ਵਿੱਚ ਤੈਨੂੰ ਬਰਕਤ ਬਖਸ਼ੇ ਜਿਹਦੇ ਉੱਤੇ ਕਬਜ਼ਾ ਕਰਨ ਨੂੰ ਤੂੰ ਉੱਥੇ ਜਾ ਰਿਹਾ ਹੈ। ਇਸਤਸਨਾ। ਤੇ ਮੂਸਾ ਨੇ ਜਾ ਕੇ ਇਹ ਸਾਰੀਆਂ ਗੱਲਾਂ ਇਸਰਾਏਲੀਆਂ ਨੂੰ ਸੁਣਾਈਆਂ, ਤੇ ਉਹਨਾਂ ਨੂੰ ਆਖਿਆ, ਮੈਂ ਤੇ ਅੱਜ ਦੇ ਦਿਨ 120 ਵਰ੍ਹਿਆਂ ਦਾ ਵਾਂ। ਮੈਂ ਹੁਣ ਟੁਰ ਫਿਰ ਨਹੀਂ ਸਕਦਾ, ਤੇ ਖੁਦਾਵੰਦ ਨੇ ਮੈਨੂੰ ਆਖਿਆ ਹੈ ਵੀ ਤੂੰ ਇਸ ਯਰਦਨ ਪਾਰ ਨਹੀਂ ਜਾਵੇਂਗਾ। ਇਸ ਲਈ ਖੁਦਾਵੰਦ ਤੇਰਾ ਰੱਬ ਵੀ ਤੇਰੇ ਅੱਗੇ ਅੱਗੇ ਪਾਰ ਜਾਵੇਗਾ। ਫਿਰ ਮੂਸਾ ਨੇ ਯਸ਼ੂਆ ਨੂੰ ਬੁਲਾ ਕੇ ਸਾਰੇ ਇਸਰਾਏਲੀਆਂ ਦੇ ਸਾਹਮਣੇ ਉਹਨੂੰ ਆਖਿਆ ਵੀ ਤੂੰ ਮਜ਼ਬੂਤ ਹੋ ਜਾ ਤੇ ਹੌਸਲਾ ਰੱਖ, ਕਿਉਂ ਜੇ ਤੂੰ ਇਸ ਕੌਮ ਦੇ ਨਾਲ ਉਸ ਮੁਲਕ ਵਿੱਚ ਜਾਵੇਂਗਾ ਜਿਹਨੂੰ ਖੁਦਾਵੰਦ ਨੇ ਉਹਨਾਂ ਦੇ ਪਿਓ ਦਾਦੇ ਨਾਲ ਕਸਮ ਖਾ ਕੇ ਦੇਣ ਨੂੰ ਆਖਿਆ ਸੀ, ਤੇ ਤੂੰ ਉਹਨਾਂ ਨੂੰ ਉਹਦਾ ਵਾਰਸ ਬਣਾਵੇਂਗਾ। ਤੇ ਖੁਦਾਵੰਦ ਹੀ ਤੇਰੇ ਅੱਗੇ ਅੱਗੇ ਟੁਰੇਗਾ, ਉਹ ਤੇਰੇ ਨਾਲ ਰਹੇਗਾ, ਉਹ ਤੇਥੋਂ ਦਸਤਬਰਦਾਰ ਨਾ ਹੋਵੇਗਾ ਤੇ ਨਾ ਤੈਨੂੰ ਛੱਡੇਗਾ। ਇਸ ਲਈ ਤੂੰ ਡਰ ਨਾ ਤੇ ਬੇਦਿਲ ਨਾ ਹੋ। ਇਸ ਲਈ ਮੂਸਾ ਨੇ ਉਸੇ ਹੀ ਦਿਨ ਇਸ ਗੀਤ ਨੂੰ ਲਿਖ ਲਿਆ ਤੇ ਬਨੀ ਇਸਰਾਈਲ ਨੂੰ ਸਿਖਾਇਆ, ਤੇ ਉਹਨੇ ਨੂਨ ਦੇ ਪੁੱਤਰ ਯਸ਼ੂਆ ਨੂੰ ਹਦਾਇਤ ਕੀਤੀ ਤੇ ਆਖਿਆ, ਮਜ਼ਬੂਤ ਹੋ ਜਾ ਤੇ ਹੌਸਲਾ ਰੱਖ, ਕਿਉਂ ਜੇ ਤੂੰ ਬਨੀ ਇਸਰਾਈਲ ਨੂੰ ਉਸ ਮੁਲਕ ਵਿੱਚ ਲੈ ਜਾਵੇਂਗਾ ਜਿਹਦੀ ਕਸਮ ਮੈਂ ਉਹਨਾਂ ਨਾਲ ਖਾਧੀ ਸੀ, ਤੇ ਮੈਂ ਤੇਰੇ ਨਾਲ ਰਵਾਂਗਾ। ਯਸ਼ੂਆ। ਤੇ ਖੁਦਾਵੰਦ ਦੇ ਬੰਦੇ ਮੂਸਾ ਦੇ ਮਰਨ ਤੋਂ ਬਾਅਦ ਇੰਜ ਹੋਇਆ ਭਈ ਖੁਦਾਵੰਦ ਨੇ ਉਹਦੇ ਖਾਦਮ ਨੂਨ ਦੇ ਪੁੱਤਰ ਯਸ਼ੂਆ ਨੂੰ ਆਖਿਆ, ਮੇਰਾ ਬੰਦਾ ਮੂਸਾ ਮਰ ਗਿਆ ਹੈ, ਇਸ ਲਈ ਹੁਣ ਤੂੰ ਉੱਠ ਤੇ ਇਹਨਾਂ ਸਾਰਿਆਂ ਲੋਕਾਂ ਨੂੰ ਨਾਲ ਲੈ ਕੇ ਯਰਦਨ ਦੇ ਪਾਰ ਉਸ ਮੁਲਕ ਵਿੱਚ ਜਾ ਜਿਹੜਾ ਮੈਂ ਉਹਨਾਂ ਨੂੰ ਯਾਨੀ ਬਨੀ ਇਸਰਾਈਲ ਨੂੰ ਦੇਣਾ ਵਾਂ। ਜਿਹੜੀ ਜਿਹੜੀ ਥਾਂ ਤੁਹਾਡੇ ਪੈਰ ਦੀ ਤਲੀ ਹੇਠਾਂ ਆਵੇ
ਉਹਨੂੰ ਜਿਵੇਂ ਮੈਂ ਮੂਸਾ ਨੂੰ ਆਖਿਆ ਏ ਮੈਂ ਤੁਹਾਨੂੰ ਦਿੱਤਾ। ਬਿਆਬਾਨ ਤੇ ਉਸ ਲਬਨਾਨ ਤੋਂ ਲੈ ਕੇ ਵੱਡੇ ਦਰਿਆ ਯਾਨੀ ਦਰਿਆ ਫਰਾਤ ਤੀਕਰ, ਹਿੱਤੀਆਂ ਦਾ ਸਾਰਾ ਮੁਲਕ ਤੇ ਮਗਰਬ ਵੱਲ ਵੱਡੇ ਸਮੁੰਦਰ ਤੀਕਰ ਤੁਹਾਡੀ ਹੱਦ ਹੋਵੇਗੀ। ਤੇਰੀ ਸਾਰੀ ਉਮਰ ਕੋਈ ਬੰਦਾ ਤੇਰੇ ਸਾਹਮਣੇ ਖੜਾ ਨਾ ਰਹਿ ਸਕੇਗਾ। ਜਿਵੇਂ ਮੈਂ ਮੂਸਾ ਦੇ ਨਾਲ ਸੀ ਉਂਝ ਹੀ ਤੇਰੇ ਨਾਲ ਰਵਾਂਗਾ। ਮੈਂ ਨਾ ਤੇਥੋਂ ਦਸਤਬਰਦਾਰ ਹੋਵਾਂਗਾ ਤੇ ਨਾ ਤੈਨੂੰ ਛੱਡਾਂਗਾ। ਇਸ ਲਈ ਮਜ਼ਬੂਤ ਹੋ ਜਾ ਤੇ ਹੌਸਲਾ ਰੱਖ, ਕਿਉਂ ਜੇ ਤੂੰ ਇਸ ਕੌਮ ਨੂੰ ਉਸ ਮੁਲਕ ਦਾ ਵਾਰਸ ਕਰਾਵੇਂਗਾ ਜਿਹਨੂੰ ਮੈਂ ਉਹਨਾਂ ਨੂੰ ਦੇਣ ਦੀ ਕਸਮ ਉਹਨਾਂ ਦੇ ਪਿਓ ਦਾਦੇ ਨਾਲ ਖਾਧੀ। ਤੂੰ ਸਿਰਫ ਮਜ਼ਬੂਤ ਤੇ ਬਹੁਤ ਬਹਾਦਰ ਹੋ ਜਾ, ਵੀ ਇਹਤਿਆਤ ਰੱਖ ਕਿ ਉਸ ਸਾਰੀ ਸ਼ਰੀਅਤ ਉੱਤੇ ਅਮਲ ਕਰੇ ਜਿਹਦਾ ਹੁਕਮ ਮੇਰੇ ਬੰਦੇ ਮੂਸਾ ਨੇ ਤੈਨੂੰ ਦਿੱਤਾ। ਉਹਦੇ ਤੋਂ ਨਾ ਸੱਜੇ ਮੁੜੀ ਨਾ ਖੱਬੇ, ਤਾਂ ਜੋ ਜਿੱਥੇ ਕਿਤੇ ਤੂੰ ਜਾਵੇਂ ਤੈਨੂੰ ਚੰਗੀ ਕਾਮਯਾਬੀ ਹਾਸਲ ਹੋਵੇ। ਸ਼ਰੀਅਤ ਦੀ ਇਹ ਕਿਤਾਬ ਤੇਰੇ ਮੂੰਹ ਤੋਂ ਨਾ ਹਟੇ, ਬਲਕਿ ਤੈਨੂੰ ਦਿਨ ਰਾਤ ਇਹਦਾ ਹੀ ਧਿਆਨ ਰਵੇ, ਤਾਂ ਜੋ ਕੁਝ ਇਹਦੇ ਵਿੱਚ ਲਿਖਿਆ ਹੈ ਉਸ ਸਾਰੇ ਉੱਤੇ ਤੂੰ ਇਹਤਿਆਤ ਕਰਕੇ ਅਮਲ ਕਰ ਸਕੇ, ਕਿਉਂ ਜੇ ਫੇਰ ਹੀ ਤੈਨੂੰ ਇਕਬਾਲਮੰਦੀ ਦੀ ਰਾਹ ਨਸੀਬ ਹੋਵੇਗੀ ਤੇ ਤੂੰ ਚੰਗਾ ਕਾਮਯਾਬ ਹੋਵੇਂਗਾ। ਕੀ ਮੈਂ ਤੈਨੂੰ ਹੁਕਮ ਨਹੀਂ ਦਿੱਤਾ? ਇਸ ਲਈ ਮਜ਼ਬੂਤ ਹੋ ਜਾ ਤੇ ਹੌਸਲਾ ਰੱਖ, ਡਰ ਨਾ ਤੇ ਬੇਦਿਲ ਨਾ ਹੋ, ਕਿਉਂ ਜੇ ਖੁਦਾਵੰਦ ਤੇਰਾ ਰੱਬ ਜਿੱਥੇ ਜਿੱਥੇ ਤੂੰ ਜਾਵੇਂਗਾ ਤੇਰੇ ਨਾਲ ਰਹੇਗਾ। ਯਸਾਇਆ, ਕੀ ਤੂੰ ਨਹੀਂ ਜਾਣਦਾ, ਕੀ ਤੂੰ ਨਹੀਂ ਸੁਣਿਆ ਕਿ ਖੁਦਾਵੰਦ ਖੁਦਾਏ ਅਬਦੀ ਤੇ ਸਾਰੀ ਧਰਤੀ ਦਾ ਖਾਲਕ ਥੱਕਦਾ ਨਹੀਂ ਤੇ ਮੰਨਦਾ ਨਹੀਂ ਹੁੰਦਾ। ਉਹਦੀ ਹਕਮਤ ਸਮਝ ਤੋਂ ਬਾਹਰ ਏ। ਉਹ ਥੱਕੇ ਹੋਏ ਨੂੰ ਜ਼ੋਰ ਬਖਸ਼ਦਾ ਹੈ ਤੇ ਮਾੜੇ ਦੀ ਤਾਕਤ ਨੂੰ ਬਹੁਤਾ ਕਰਦਾ ਹੈ। ਨੌਜਵਾਨ ਵੀ ਥੱਕ ਜਾਣਗੇ ਤੇ ਮੰਦਾ ਹੋਣਗੇ ਤੇ ਸੂਰਮਾ ਬਿਲਕੁਲ ਡਿੱਗ ਪੈਣਗੇ, ਪਰ ਖੁਦਾਵੰਦ ਦੀ ਉਡੀਕ ਕਰਨ ਵਾਲੇ ਨਵੇਂ ਸਿਰੇ ਤੋਂ ਜ਼ੋਰ ਹਾਸਲ ਕਰਨਗੇ। ਉਹ ਉਕਾਬਾਂ ਵਾਂਗਰ ਵਾਲਾਂ ਤੇ ਪਰਾਂ ਨਾਲ ਉੱਡਣਗੇ ਤੇ ਦੌੜਨਗੇ ਤੇ ਨਾ ਥੱਕਣਗੇ। ਉਹ ਚੱਲਣਗੇ ਤੇ ਮੰਦਾ ਨਾ ਹੋਣਗੇ। ਯਸਾਇਆ, ਉਹਨਾਂ ਵਿੱਚੋਂ ਹਰ ਇੱਕ ਨੇ ਆਪਣੇ ਗਵਾਂਢੀ ਦੀ ਮਦਦ ਕੀਤੀ ਤੇ ਭਰਾ ਨੂੰ ਆਖਿਆ ਵੀ ਹੌਸਲਾ ਰੱਖ, ਕਿਉਂ ਜੇ ਮੈਂ ਖੁਦਾਵੰਦ ਤੇਰਾ ਰੱਬ ਤੇਰਾ ਸੱਜਾ ਹੱਥ ਫੜ ਕੇ ਆਖਾਂਗਾ, ਨਾ ਡਰ, ਮੈਂ ਤੇਰੀ ਮਦਦ ਕਰਾਂਗਾ। ਫਿਲਪਿਓ, ਡਰਦਿਆਂ ਤੇ ਕੰਬਦਿਆਂ ਹੋਏ ਆਪਣੀ ਮੁਕਤੀ ਦੇ ਕੰਮ ਕਰਦੇ ਜਾਓ, ਕਿਉਂ ਜੇ ਜਿਹੜਾ ਤੁਹਾਡੇ ਵਿੱਚ ਨੀਅਤ ਤੇ ਅਮਲ ਦੋਵਾਂ ਨੂੰ ਆਪਣੇ ਨੇਕ ਇਰਾਦੇ ਨੂੰ ਅੰਜਾਮ ਦੇਣ ਲਈ ਪੈਦਾ ਕਰਦਾ ਹੈ ਉਹ ਰੱਬ ਹੈ। ਸਾਰੇ ਕੰਮ ਸ਼ਿਕਾਇਤ ਤੇ ਲੜਾਈ ਝਗੜੇ ਤੋਂ ਬਗੈਰ ਕਰਿਆ ਕਰੋ, ਤਾਂ ਜੋ ਤੁਸੀਂ ਬੇਐਬ ਤੇ ਭੋਲੇ ਹੋ ਕੇ ਡਿੰਗੇ ਤੇ ਕਜਰਾਓ ਲੋਕਾਂ ਵਿੱਚ ਰੱਬ ਦੇ ਬੇਨਕਸ ਪੁੱਤਰ ਬਣੇ ਰਹੋ, ਜਿਨ੍ਹਾਂ ਦੇ ਵਿਚਕਾਰ ਤੁਸੀਂ ਜੱਗ ਵਿੱਚ ਚਿਰਾਗਾਂ ਵਾਂਗਰ ਵਿਖਾਲੀ ਦਿੰਦੇ ਹੋ ਤੇ ਹਯਾਤੀ ਦਾ ਕਲਾਮ ਪੇਸ਼ ਕਰਦੇ ਹੋ, ਤਾਂ ਜੋ ਮਸੀਹ ਦੇ ਦਿਨ ਮੈਨੂੰ ਫਖਰ ਹੋਵੇ ਵੀ ਨਾ ਮੇਰੀ ਭੱਜ ਦੌੜ ਬੇਫਾਇਦਾ ਹੋਈ ਤੇ ਨਾ ਹੀ ਮੇਰੀ ਮਿਹਨਤ ਜ਼ਾਇਆ ਹੋਈ। ਇਫਸੀਓਂ, ਕਿਉਂ ਜੇ ਅਸੀਂ ਉਹਦੀ ਕਾਰੀਗਰੀ ਹਾਂ ਤੇ ਮਸੀਹ ਯਿਸੂ ਵਿੱਚ ਉਹਨਾਂ ਨੇਕ ਕੰਮਾਂ ਲਈ ਮਖਲੂਕ ਹੋਏ ਜਿਨ੍ਹਾਂ ਨੂੰ ਰੱਬ ਨੇ ਪਹਿਲਾਂ ਤੋਂ ਸਾਡੇ ਕਰਨ ਲਈ ਤਿਆਰ ਕੀਤਾ ਸੀ। ਯੋਹੰਨਾ, ਜੋ ਤੁਸੀਂ ਸ਼ੁਰੂ ਤੋਂ ਸੁਣਿਆ ਹੈ ਉਹ ਹੀ ਤੁਹਾਡੇ ਵਿੱਚ ਕਾਇਮ ਰਵੇ। ਜੋ ਤੁਸੀਂ ਸ਼ੁਰੂ ਤੋਂ ਸੁਣਿਆ ਹੈ ਜੇ ਉਹ ਤੁਹਾਡੇ ਵਿੱਚ ਕਾਇਮ ਰਵੇ ਤੇ ਤੁਸੀਂ ਵੀ ਪੁੱਤਰ ਤੇ ਪਿਓ ਵਿੱਚ ਕਾਇਮ ਰਵੋਗੇ, ਤੇ ਜਿਹਦਾ ਉਹਨੇ ਸਾਡੇ ਨਾਲ ਵਾਅਦਾ ਕੀਤਾ ਹੈ ਉਹ ਹਮੇਸ਼ਾ ਦੀ ਹਯਾਤੀ ਹੈ। ਹੁਣ ਮੈਂ ਮੇਰੀ ਬੇਕਰੜੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਹਯਾਤੀ ਜਾਂ ਜ਼ਹਾਨਤ ਹੈ ਜਿਹੜਾ ਜਾਨਵਰਾਂ ਤੇ ਇਹਦੇ ਨਾਲ ਨਾਲ ਇਨਸਾਨਾਂ ਦੀ ਵੀ ਪਛਾਣ ਤੇ ਇਨਫਰਾਦੀਅਤ ਨੂੰ ਬਣਾਉਂਦਾ ਤੇ ਬਚਾ ਕੇ ਰੱਖਦਾ ਹੈ। ਇਹ ਸਮਝ ਪਈ ਹਯਾਤੀ ਰੱਬ ਰੂਹ ਹੈ। ਹਯਾਤੀ ਦੀ ਨਾਮੁਕਣ ਵਾਲੀ ਅਸਲੀਅਤ ਉੱਤੇ, ਉਹਦੀ ਕੁਦਰਤ ਤੇ ਲਾਫਾਨੀਅਤ ਉੱਤੇ ਯਕੀਨ ਰੱਖਣ ਨਾਲ ਸਾਡੇ ਦਿਨ ਲੰਮੇ ਕਰਦੀ ਹੈ। ਈਮਾਨ ਇੱਕ ਸਮਝੇ ਹੋਏ ਅਸੂਲ ਉੱਤੇ ਇਨਹਿਸਾਰ ਕਰਦਾ ਹੈ। ਇਹ ਅਸੂਲ ਬਿਮਾਰ ਨੂੰ ਠੀਕ ਕਰਦਾ ਹੈ ਤੇ ਬਰਦਾਸ਼ਤ ਤੇ ਸ਼ੈਵਾਂ ਦੀ ਹਮਾਹੰਗੀ ਦੇ ਮਰਹਲਿਆਂ ਨੂੰ ਜ਼ਾਹਿਰ ਕਰਦਾ ਹੈ। ਇਹਦੀ ਵੁਸਅਤ ਤੇ ਹੱਦੋਂ ਬਾਹਰ ਬੁਨਿਆਦਾਂ ਤੋਂ ਉੱਚੀ ਪਰਵਾਜ਼ ਨੂੰ ਵਧਾਉਂਦਿਆਂ ਹੋਏ ਰੱਬ ਇਨਸਾਨ ਵਿੱਚ ਲਾਮਹਿਦੂਦ ਖਿਆਲ ਨੂੰ ਜ਼ਾਹਿਰ ਕਰਦਾ ਹੈ। ਅਸੀਂ ਅਸਲੀ ਇਲਾਹੀ ਸੂਰਤ ਤੇ ਸ਼ਬੀਹ ਦੇ ਬਾਰੇ ਇੰਨਾ ਨਹੀਂ ਜਾਣਦੇ ਜਿੰਨਾ ਅਸੀਂ ਰੱਬ ਦੇ ਬਾਰੇ ਜਾਣਦੇ ਹਾਂ। ਇਨਸਾਨ ਦੀਆਂ ਕਾਬਲੀਅਤਾਂ ਇਸ ਤਨਾਸਬ ਨਾਲ ਵਧਾਈਆਂ ਜਾਂ ਕਾਮਲ ਕੀਤੀਆਂ ਜਾਂਦੀਆਂ ਨੇ ਜਿਹਦੇ ਨਾਲ ਇਨਸਾਨ ਰੱਬ ਦੇ ਬਾਰੇ ਅਸਲੀ ਨਜ਼ਰੀਆ ਹਾਸਲ ਕਰਦਾ ਹੈ। ਬਸ਼ਰ ਨੂੰ ਰੂਹਾਨੀ ਇਨਸਾਨ ਦੀ ਤੇ ਉਹਦੇ ਖਿਆਲਾਂ ਦੀ ਲਾਮਹਿਦੂਦ ਵੁਸਅਤ ਦੀ ਬਹੁਤ ਨਾਮੁਕੰਮਲ ਸਮਝ ਹੈ। ਅਬਦੀ ਹਯਾਤੀ ਉਹਦੇ ਨਾਲ ਤਾਲੁਕ ਰੱਖਦੀ ਹੈ।
ਹਸਤੀ ਦਾ ਸਾਇੰਸੀ ਫਹਿਮ ਮਾਦੇ ਦੀ ਰੂਹ ਨੂੰ ਤਰਕ ਕਰਦਿਆਂ ਹੋਏ ਕਿਸੇ ਸੂਰਤ ਰੱਬ ਵਿੱਚ ਇਨਸਾਨ ਦੇ ਇੰਜਜ਼ਾਬ ਤੇ ਅਬਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀਆਂ ਤਜਵੀਜ਼ਾਂ ਨਹੀਂ ਦਿੰਦਾ, ਪਰ ਇਨਸਾਨ ਉੱਤੇ ਇੱਕ ਵਸੀਹ ਇਨਫਰਾਦੀਅਤ, ਅਮਲਾਂ ਤੇ ਖਿਆਲਾਂ ਦਾ ਖੁੱਲ੍ਹਾ ਦਾਇਰਾ, ਮਜ਼ੀਦ ਕੀਮਤੀ ਪਿਆਰ, ਇੱਕ ਉੱਚਾ ਤੇ ਮਜ਼ੀਦ ਮੁਸਤਕਿਲ ਸਕੂਨ ਅਤਾ ਕਰਦਾ ਹੈ। ਇਨਸਾਨ ਦੀ ਇਨਫਰਾਦੀਅਤ ਘੱਟ ਠੋਸ ਨਹੀਂ ਹੈ, ਕਿਉਂ ਜੇ ਇਹ ਰੂਹਾਨੀ ਹੈ ਤੇ ਕਿਉਂ ਜੇ ਉਹਦੀ ਹਯਾਤੀ ਮਾਦੇ ਦੇ ਰਹਿਮੋ ਕਰਮ ਉੱਤੇ ਨਹੀਂ ਹੈ। ਆਪਣੀ ਰੂਹਾਨੀਅਤ ਇਨਫਰਾਦੀਅਤ ਦੀ ਸਮਝ ਇਨਸਾਨ ਨੂੰ ਹੋਰ ਅਸਲੀ ਸੱਚਾਈ ਵਿੱਚ ਹੋਰ ਮਜ਼ਬੂਤ ਬਣਾਉਂਦੀ ਹੈ ਤੇ ਉਹਨੂੰ ਪਾਪ, ਬਿਮਾਰੀ ਤੇ ਮੌਤ ਨੂੰ ਫਤਹ ਕਰਨ ਦੇ ਕਾਬਲ ਬਣਾਉਂਦੀ ਹੈ। ਹਸਤੀ ਦੀ ਸਾਇੰਸ ਦਾ ਇਲਮ ਇਨਸਾਨ ਦੀ ਕਾਬਲੀਅਤ ਦੇ ਫਨ ਤੇ ਇਮਕਾਨਾਂ ਨੂੰ ਵਧਾਉਂਦਾ ਹੈ। ਫਾਨੀ ਲੋਕਾਂ ਨੂੰ ਉੱਚੀ ਤੇ ਖੁੱਲ੍ਹੀ ਰਿਆਸਤ ਤੀਕਰ ਅਪਣਾਉਂਦੇ ਹੋਏ ਇਹ ਸੋਚ ਦੇ ਮਾਹੌਲ ਨੂੰ ਵਧਾਉਂਦਾ ਹੈ। ਇਹ ਸੋਚਣ ਵਾਲੇ ਨੂੰ ਉਹਦੀ ਸਮਝ ਤੇ ਅਕਲ ਦੀ ਹਵਾ ਵਿੱਚ ਵੱਡਾ ਕਰਦਾ ਹੈ। ਅਸੀਂ ਇਲਾਹੀ ਸਾਇੰਸ ਵਿੱਚ ਹਯਾਤੀ ਨੂੰ ਸਿਰਫ ਉਦੋਂ ਸਮਝਦੇ ਹਾਂ ਜਦੋਂ ਅਸੀਂ ਬਦਨੀ ਹਿੱਸ ਤੋਂ ਵੱਧ ਹਯਾਤੀ ਗੁਜ਼ਾਰਦੇ ਹਾਂ ਤੇ ਇਹਨੂੰ ਦਰੁਸਤ ਕਰਦੇ ਹਾਂ। ਇੱਕ ਰੱਬ ਨੂੰ ਮੰਨਣ ਤੇ ਆਪਣੇ ਆਪ ਨੂੰ ਰੂਹ ਦੀ ਕੂਵਤ ਲਈ ਦਸਤਿਆਬ ਕਰਨ ਲਈ ਤੁਹਾਨੂੰ ਰੱਬ ਦੇ ਨਾਲ ਬੇਹੱਦ ਪਿਆਰ ਕਰਨਾ ਪਏਗਾ। ਬਦਨ ਰੂਹ ਦੇ ਖਿਲਾਫ ਖਾਹਿਸ਼ ਕਰਦਾ ਹੈ। ਬਦਨ ਤੇ ਰੂਹ ਕਿਸੇ ਕੰਮ ਵਿੱਚ ਇੰਨੇ ਇਕੱਠੇ ਨਹੀਂ ਹੋ ਸਕਦੇ ਜਿੰਨੀ ਨੇਕੀ ਬਦੀ ਦੇ ਨਾਲ ਮੁਤਫਿਕ ਹੋ ਸਕਦੀ ਹੈ। ਸਾਕਨ ਹੋਣਾ ਤੇ ਦਰਮਿਆਨੀ ਰਾਹ ਅਪਣਾਉਣਾ ਜਾਂ ਰੂਹ ਤੇ ਮਾਦੇ, ਸੱਚਾਈ ਤੇ ਗਲਤੀ ਨਾਲ ਇਕੱਠੇ ਕੰਮ ਕਰਨ ਦੀ ਉਮੀਦ ਰੱਖਣਾ ਅਕਲਮੰਦੀ ਨਹੀਂ। ਰਾਹ ਹੈ ਪਰ ਸਿਰਫ ਇੱਕ, ਯਾਨੀ ਰੱਬ ਤੇ ਉਹਦਾ ਖਿਆਲ, ਜਿਹੜਾ ਰੂਹਾਨੀ ਹਸਤੀ ਵੱਲ ਰਹਿਨੁਮਾਈ ਕਰਦਾ ਹੈ। ਬਦਨ ਉੱਤੇ ਸਾਇੰਸੀ ਹੁਕਮਰਾਨ ਇਲਾਹੀ ਸਿਆਣ ਦੇ ਪਾਰੋਂ ਹਾਸਲ ਹੋਣੀ ਚਾਹੀਦੀ ਹੈ। ਕਿਸੇ ਦੂਜੇ ਤਰੀਕੇ ਨਾਲ ਬਦਨ ਉੱਤੇ ਕਾਬੂ ਪਾਉਣਾ ਮੁਮਕਿਨ ਹੈ। ਇਸ ਬੁਨਿਆਦੀ ਨੁਕਤੇ ਉੱਤੇ ਕਮਜ਼ੋਰ ਕਦਾਮਤ ਪਸੰਦੀ ਬਿਲਕੁਲ ਨਾਕਾਬਲੇ ਕਬੂਲ ਹੈ। ਸੱਚਾਈ ਉੱਤੇ ਸਿਰਫ ਇੰਤਹਾਈ ਭਰੋਸੇ ਦੇ ਪਾਰੋਂ ਹੀ ਸਾਇੰਸੀ ਸ਼ਫਾਈ ਜਾਂ ਕੂਵਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਕਿਸੇ ਬੰਦੇ ਨੂੰ ਆਪਣਾ ਮਿਸ਼ਨ ਬਗੈਰ ਬੁਜ਼ਦਲੀ ਜਾਂ ਮੁਨਾਫਕਤ ਦੇ ਪੂਰਾ ਕਰਨਾ ਚਾਹੀਦਾ ਹੈ, ਕਿਉਂ ਜੇ ਚੰਗੀ ਕਾਰਕਰਦਗੀ ਲਈ ਬੇਗਰਜ਼ੀ ਨਾਲ ਕੰਮ ਕੀਤਾ ਜਾਣਾ ਚਾਹੀਦਾ ਹੈ। ਇਖਲਾਕੀ ਹੌਸਲਾ, ਯਹੂਦਾ ਦੇ ਕਬੀਲੇ ਦਾ ਬੱਬਰ, ਜ਼ਿਹਨੀ ਬਾਦਸ਼ਾਹਤ ਦਾ ਬਾਦਸ਼ਾਹ, ਇਹ ਜੰਗਲ ਵਿੱਚ ਆਜ਼ਾਦੀ ਦੇ ਬਗੈਰ ਡਰਦਾ ਕੰਬਦਾ ਹੈ। ਖੁੱਲ੍ਹੇ ਮੈਦਾਨਾਂ ਵਿੱਚ ਇਹ ਚੁੱਪ ਕਰਕੇ ਬੈਠਾ ਰਹਿੰਦਾ ਹੈ ਜਾਂ ਹਰੀਆਂ ਚਰਾਗਾਹਾਂ ਵਿੱਚ ਪਾਣੀ ਦੇ ਚਸ਼ਮਿਆਂ ਕੋਲ ਇਹ ਆਰਾਮ ਕਰਦਾ ਹੈ। ਇਲਾਹੀ ਫਰਾਸਤ ਤੋਂ ਇਨਸਾਨੀ ਤਸ਼ਬੀਹੀ ਤਰਸੀਲ ਵਿੱਚ ਜਾਨ-ਫਸ਼ਾਨੀ, ਚਾਲਾਕੀ ਤੇ ਸਾਬਤ ਕਦਮੀ ਹਜ਼ਾਰਾਂ ਪਹਾੜਾਂ ਦੇ ਚੌਪਾਇਆਂ ਵਾਂਗਰ ਸਮਝੇ ਜਾਂਦੇ ਨੇ। ਉਹ ਪੱਕਾ ਹੱਲ ਹੋਣ ਵਾਲਾ ਸਮਾਨ ਲੈਂਦੇ ਨੇ ਤੇ ਵੱਡੇ ਮਕਸਦਾਂ ਦੀ ਰਫ਼ਤਾਰ ਵਧਾਉਂਦੇ ਨੇ। ਮੁਆਸ਼ਰੇ ਵਿੱਚ ਜਾਨਵਰਾਂ ਵਾਲੀ ਹੌਸਲਾ ਅਫਜ਼ਾਈ ਬਹੁਤ ਹੈ ਤੇ ਇਖਲਾਕੀ ਹੌਸਲਾ ਅਫਜ਼ਾਈ ਨਹੀਂ ਹੈ। ਮਸੀਹਾਂ ਨੂੰ ਘਰ ਵਿੱਚ ਤੇ ਬਾਹਰ ਗਲਤ ਸ਼ੈ ਦੇ ਖਿਲਾਫ ਹੱਥ ਚੁੱਕਣੇ ਚਾਹੀਦੇ ਨੇ। ਉਹਨਾਂ ਨੂੰ ਆਪਣੇ ਤੇ ਦੂਜਿਆਂ ਦੇ ਪਾਪਾਂ ਦੇ ਖਿਲਾਫ ਮਹਾਜ਼ ਖੋਲ੍ਹਣਾ ਚਾਹੀਦਾ ਹੈ ਤੇ ਆਪਣਾ ਮਕਸਦ ਹਾਸਲ ਹੋਣ ਤੀਕਰ ਇਹ ਜੰਗ ਜਾਰੀ ਰੱਖਣੀ ਚਾਹੀਦੀ ਹੈ। ਜੇ ਉਹ ਈਮਾਨ ਰੱਖਦੇ ਨੇ ਤੇ ਉਹਨਾਂ ਨੂੰ ਖੁਸ਼ੀ ਦਾ ਤਾਜ ਮਿਲੇਗਾ। ਸੱਚ ਬੋਲਣ ਲਈ ਹਿੰਮਤ ਦੀ ਲੋੜ ਹੁੰਦੀ ਹੈ, ਕਿਉਂ ਜੇ ਸੱਚਾਈ ਜਿੰਨੀ ਬਹੁਤੀ ਆਪਣੀ ਆਵਾਜ਼ ਉੱਚੀ ਕਰਦੀ ਹੈ, ਗਲਤੀ ਦੀ ਚੀਖ ਓਨੀ ਉੱਚੀ ਹੋਵੇਗੀ ਜਦ ਤੀਕਰ ਵੀ ਫਰਾਮੋਸ਼ੀ ਵਿੱਚ ਇਹਦੀ ਗੈਰਵਾਜ਼ਿਹ ਆਵਾਜ਼ ਨੂੰ ਹਮੇਸ਼ਾ ਲਈ ਖਾਮੋਸ਼ ਨਾ ਕਰ ਦਿੱਤਾ ਜਾਵੇ। ਮਸੀਹਤ ਉਸ ਹਯਾਤੀ ਨੂੰ ਜਿਹੜੀ ਸੱਚਾਈ ਹੈ ਤੇ ਉਸ ਸੱਚਾਈ ਨੂੰ ਜਿਹੜੀ ਹਯਾਤੀ ਹੈ, ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਦੂਰ ਕਰਨ ਦੇ ਰਸੂਲੀ ਕੰਮਾਂ ਦੇ ਪਾਰੋਂ ਦੁਬਾਰਾ ਜ਼ਾਹਰ ਕਰ ਰਹੀ ਹੈ। ਉਹਨਾਂ ਤਕਲੀਫਾਂ ਲਈ ਧਰਤੀ ਉੱਤੇ ਕੋਈ ਮੁਆਵਜ਼ਾ ਨਹੀਂ ਹੈ ਜਿਹੜੀਆਂ ਮਸੀਹਤ ਵਿੱਚ ਨਵੇਂ ਪੈਰਾਂ ਨੂੰ ਮਿਲਦੀਆਂ ਨੇ, ਪਰ ਫਾਨੀ ਮੁਖਾਲਫਤ ਤੋਂ ਉੱਤੇ ਵਜੂਦੀਅਤ ਦੀ ਉਚਾਈ ਵਿੱਚ ਤੇ ਇਲਾਹੀ ਪਿਆਰ ਦੇ ਤੋਹਫੇ ਤਕਲੀਫ ਸਹਿਣ ਵਾਲਿਆਂ ਨੂੰ ਰੂਹਾਨੀ ਅਜਰ ਦੀ ਯਕੀਨ ਦਹਾਨੀ ਮਿਲਦੀ ਹੈ। ਉਹ ਲੋਕ ਮਜ਼ਬੂਤ ਹੁੰਦੇ ਨੇ ਜਿਹੜੇ ਧਿਆਨ ਰੱਖਦਿਆਂ ਹੋਏ ਤੇ ਦੁਆ ਕਰਦਿਆਂ ਹੋਏ ਨੱਸਦੇ ਨੇ ਤੇ ਥੱਕ ਨਹੀਂ ਸਕਦੇ, ਟੁਰਦੇ ਨੇ ਤੇ ਮੰਦਾ ਨਹੀਂ ਹੋ ਸਕਦੇ, ਜਿਹੜੇ ਛੇਤੀ ਨਾਲ ਚੰਗਿਆਈ ਹਾਸਲ ਕਰਦੇ ਨੇ ਤੇ ਆਪਣੀ ਇਸ ਹਾਲਤ ਨੂੰ ਬਰਕਰਾਰ ਰੱਖਦੇ ਨੇ ਜਾਂ ਹੌਲੀ-ਹੌਲੀ ਹਾਸਲ ਕਰਦੇ ਤੇ ਨਾ ਉਮੀਦੀ ਨੂੰ ਨਹੀਂ ਪੈਦਾ ਹੋਣ ਦਿੰਦੇ। ਜਦੋਂ ਅਸੀਂ ਸਬਰ ਨਾਲ ਰੱਬ ਦੀ ਉਡੀਕ ਕਰਦੇ ਹਾਂ ਤੇ ਰਾਸਤਬਾਜ਼ੀ ਨਾਲ ਸੱਚਾਈ ਨੂੰ ਲੱਭਦੇ ਹਾਂ ਤੇ ਉਹ ਸਾਡੀ ਰਾਹ ਵਿੱਚ ਹਦਾਇਤ ਕਰਦਾ ਹੈ। ਢੰਗ ਨਾਲ ਹਯਾਤੀ ਗੁਜ਼ਾਰਨ ਦਾ ਮਕਸਦ ਤੇ ਗਰਜ਼ ਹੁਣ ਹਾਸਲ ਕੀਤੇ ਜਾ ਸਕਦੇ ਨੇ। ਇਹ ਫਤਹ ਕੀਤਾ ਗਿਆ ਨੁਕਤਾ ਤੁਸੀਂ ਉਂਝ ਹੀ ਸ਼ੁਰੂ ਕੀਤਾ ਜਿਵੇਂ ਇਹ ਕਰਨਾ ਚਾਹੀਦਾ ਸੀ। ਤੁਸੀਂ ਕ੍ਰਿਸਚਨ ਸਾਇੰਸ ਦਾ ਅਦਦੀ ਜਦਵਲ ਸ਼ੁਰੂ ਕੀਤਾ ਹੈ ਤੇ ਕੁਝ ਨਹੀਂ ਹੋਏਗਾ ਸਿਵਾਏ ਇਸ ਦੇ ਵੀ ਗਲਤ ਨੀਅਤ ਤੁਹਾਡੀ ਤਰੱਕੀ ਵਿੱਚ ਰੁਕਾਵਟ ਬਣੇਗੀ। ਸੱਚੇ ਮਕਸਦ ਦੇ ਨਾਲ ਕੰਮ ਕਰਨ
ਤੇ ਦੁਆ ਕਰਨ ਨਾਲ ਤੁਹਾਡਾ ਪਿਓ ਤੁਹਾਡੇ ਲਈ ਰਾਹ ਖੋਲ੍ਹ ਦੇਵੇਗਾ। ਕਿੰਨੇ ਤੁਹਾਨੂੰ ਹੱਕ ਨੂੰ ਮੰਨਣ ਤੋਂ ਰੋਕ ਦਿੱਤਾ। ਸਾਨੂੰ ਵਾਅਦੇ ਵਿੱਚ ਸੱਚਾਈ ਤੇ ਹਯਾਤੀ ਨੂੰ ਲੱਭਣ ਲਈ ਸਾਡੇ ਕਮਜ਼ੋਰ ਇਜ਼ਤਰਾਬ ਨੂੰ ਪਲਟਣਾ ਚਾਹੀਦਾ ਹੈ ਤੇ ਮਾਦੀ ਹਵਾਸ ਦੀ ਸ਼ਹਾਦਤ ਤੋਂ ਉੱਚਾ, ਫਾਨੀ ਖਿਆਲ ਤੋਂ ਰੱਬ ਦੇ ਲਾਫਾਨੀ ਖਿਆਲ ਤੀਕਰ ਉੱਚਾ ਉੱਠਣਾ ਚਾਹੀਦਾ ਹੈ। ਇਹ ਵਾਜ਼ਿਹਤਰ ਤੇ ਉੱਚੇ ਖਿਆਲ ਰੱਬ ਦੇ ਬੰਦੇ ਨੂੰ ਆਪਣੀ ਹਸਤੀ ਦੇ ਇਹਾਤੇ ਤੇ ਮੁਕੰਮਲ ਮਰਕਜ਼ ਤੀਕਰ ਆਪਣ ਲਈ ਹੌਸਲਾ ਅਫਜ਼ਾਈ ਦਿੰਦੇ ਨੇ। ਅਯੂਬ ਨੇ ਆਖਿਆ, ਮੈਂ ਤੇਰੀ ਖਬਰ ਕੰਨ ਨਾਲ ਸੁਣੀ ਸੀ, ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਏ। ਬਸ਼ਰ ਅਯੂਬ ਦੇ ਖਿਆਲਾਂ ਨੂੰ ਫੈਲਾਉਣਗੇ ਜਦੋਂ ਮਾਦੇ ਦੀ ਫਰਜ਼ੀ ਤਕਲੀਫ ਤੇ ਖੁਸ਼ੀ ਅੱਗੇ ਵਧਣਾ ਛੱਡ ਦਿੰਦੀ ਏ। ਫਿਰ ਉਹ ਹਯਾਤੀ ਤੇ ਖੁਸ਼ੀ, ਦੁੱਖ ਤੇ ਸ਼ਾਦਮਾਨੀ ਦੇ ਝੂਠੇ ਅੰਦਾਜ਼ੇ ਲਾਉਣਗੇ ਤੇ ਉਹ ਬੇਗਰਜ਼ੀ ਸਬਰ ਨਾਲ ਕੰਮ ਕਰਨ ਤੇ ਉਹਨਾਂ ਸਾਰਿਆਂ ਨੂੰ ਜਿੱਤਦਿਆਂ ਹੋਏ ਜਿਹੜੇ ਰੱਬ ਦੇ ਵਾਂਗਰ ਨਹੀਂ ਮੁਹੱਬਤ ਦੀ ਨੇਮਤ ਹਾਸਲ ਕਰਨਗੇ। ਹੁਣ ਮੈਂ ਮੇਰੀ ਬੇਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਰਨ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।